ਬਿਸਮਿल्लाहिर्रहमानिर्रहीम ਤੇ अस्सलाम वालेकुम। 16 ਅਕਤੂਬਰ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤੇ ਕਾਊਂਟਡਾਊਨ ਦੀ ਗੱਲ ਕਰ ਲਈਏ। 44 ਦਿਨ 44 ਡੇਜ਼ 44 ਦਿਨ ਬਾਕੀ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਦੀ ਦੂਜੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਹੁਣ ਇਹ ਜਿਹੜੀ ਐਕਸਟੈਂਸ਼ਨ ਵਾਲਾ ਮਾਹੌਲ ਹੈ, ਇਹਦੇ ਵਿੱਚੋਂ ਕਈ ਕੁਝ ਨਿਕਲ ਰਿਹਾ। ਤੁਹਾਨੂੰ ਪਤਾ ਹੈ ਕਿ ਜੋ ਕੁਝ TLP ਦੇ ਨਾਲ ਹੋਇਆ ਤੇ ਜੋ ਕੁਝ TLP ਨੇ ਪਹਿਲਾਂ ਕੀਤਾ ਮਤਲਬ ਉਹਨਾਂ ਦੀ ਲੀਡਰਸ਼ਿਪ ਨੇ, ਆਮ ਆਵਾਮ ਵਿਚਾਰੀ ਦਾ ਤਾਂ ਕੋਈ ਕਸੂਰ ਨਹੀਂ, ਉਹਦੇ ਨਾਲ ਤਾਂ ਗੱਲ ਕਰਨੀ ਪੈਣੀ ਹੈ ਸਾਨੂੰ। ਉਹਨਾਂ ਦੇ ਹੱਕ ਦੀ ਜਿਹੜਾ ਉਹਨਾਂ ਦੇ ਉੱਤੇ ਜ਼ੁਲਮ ਹੋਇਆ, ਜਿਵੇਂ ਉੱਥੇ ਲੋਕਾਂ ਨੂੰ ਮਾਰਿਆ ਗਿਆ, ਉਹ ਕੋਈ ਵੀ ਜ਼ੀਓ ਸ਼ੂਰ ਇਨਸਾਨ ਜਿਹੜਾ ਉਹਦੇ ਖਿਲਾਫ ਖਲੋ ਨਹੀਂ ਸਕਦਾ। ਬਹਰਹਾਲ ਉਹਨਾਂ ਦੀ ਲੀਡਰਸ਼ਿਪ ਨੂੰ ਇਸਤੇਮਾਲ ਕੀਤਾ ਗਿਆ, ਉਹ ਤਾਂ ਹੁਣ ਤੁਹਾਨੂੰ ਸਮਝ ਆ ਗਈ, ਵਾਜ਼ੇ ਹੋ ਗਿਆ। ਪਹਿਲਾਂ ਵੀ ਇਹ ਬਾਰ-ਬਾਰ ਉਹਨਾਂ ਨੂੰ ਇਸਤੇਮਾਲ ਕਰਦੇ ਸਨ। ਇਹ ਵੇਲਾ ਤਾਂ ਕੋਈ ਨਹੀਂ ਸੀ ਹੈਗਾ ਉਹਨਾਂ ਦੇ ਕੋਲੋਂ ਇਹਤਜਾਜ ਕਰਾਉਣ ਦਾ ਤੇ ਉਹਨਾਂ ਵਾਸਤੇ ਇਹਤਜਾਜ ਕਰਨ ਦਾ। ਲੇਕਿਨ ਅਗਰ ਜਨਰਲ ਸਾਹਿਬ ਦੀਆਂ ਜ਼ਰੂਰਤਾਂ ਵਾਲੇ ਪਾਸਿਓਂ ਵੇਖੀਏ ਤਾਂ ਇਹ ਹੀ ਵੇਲਾ ਸੀ ਇਹਤਜਾਜ ਕਰਾਉਣ ਦਾ, ਕਿਉਂਕਿ ਅਗਰ ਟਰੰਪ ਨੂੰ ਜਾ ਕੇ ਦੱਸਣਾ ਸੀ ਵੀ ਵੇਖੋ ਅਸੀਂ ਤੁਹਾਡੇ ਵਾਸਤੇ ਕਿੰਨਾ ਕੁਛ ਕਰਕੇ ਆਏ। ਇਸੇ ਲਈ ਫੀਲਡ ਮਾਰਸ਼ਲ ਸਾਹਿਬ ਜਿਹੜੇ ਟਰੰਪ ਨੂੰ ਮਿਲਣ ਦਾ ਕੋਈ ਮੌਕਾ ਨਹੀਂ ਛੱਡਦੇ, ਇਸ ਵਾਰੀ ਨਹੀਂ ਗਏ। ਤੇ ਸ਼ਹਬਾਜ਼ ਸ਼ਰੀਫ ਸਾਹਿਬ ਨੇ ਸਾਡੇ ਜ਼ਰਾਏ ਕਹਿੰਦੇ ਨੇ ਵੀ ਉੱਥੇ ਦੱਸਿਆ ਅੰਦਰ ਕਿ ਫੀਲਡ ਮਾਰਸ਼ਲ ਸਾਹਿਬ ਪਿਛਲੇ ਪਾਸੇ ਹੈ ਤੁਹਾਨੂੰ ਮਿਲਣ ਵਾਸਤੇ। ਤੁਹਾਨੂੰ ਪਤਾ ਹੈ ਨਾ ਕਿ ਮਿਸਰ ਦੇ ਵਿੱਚ ਜਿਹੜੀ ਮੁਲਾਕਾਤ ਸੀ ਉਹ ਇੱਕ ਖਾਸ ਕੰਮ ਵਾਸਤੇ ਸੀ, ਔਰ ਉਹ ਕੰਮ ਗਜ਼ਾ ਅਤੇ ਇਸਰਾਈਲ ਨਾਲ ਰਿਲੇਟਡ ਸੀ। ਅਤੇ ਟਰੰਪ ਸਾਹਿਬ ਨੇ ਪੈਗਾਮ ਦਿੱਤਾ ਗਿਆ ਵੀ ਪਾਕਿਸਤਾਨ ਦੇ ਵਿੱਚ ਮੌਲਵੀਆਂ ਦਾ ਅਤੇ ਆਵਾਮ ਦਾ ਬੜਾ ਪ੍ਰੈਸ਼ਰ ਹੈ, ਉਸ ਪ੍ਰੈਸ਼ਰ ਨੂੰ ਹੈਂਡਲ ਕਰਨ ਵਾਸਤੇ ਫੀਲਡ ਮਾਰਸ਼ਲ ਸਾਹਿਬ ਉੱਥੇ ਰੁਕੇ ਨੇ। ਅਤੇ ਫਿਰ ਇਹ ਵੀ ਦੱਸਿਆ ਵੀ ਉੱਥੇ ਕੀ ਕੁਛ ਹੋਇਆ ਰਾਤ ਨੂੰ। ਅਤੇ ਸ਼ਹਬਾਜ਼ ਸ਼ਰੀਫ ਸਾਹਿਬ ਨੇ ਦੱਸਿਆ ਵੀ ਜਦੋਂ ਮੈਂ ਆ ਰਿਹਾ ਸਾਂ ਅਤੇ ਰਾਤ ਉੱਥੇ ਇਹ ਸਾਰਾ ਕੁਛ ਕਰਨਾ ਪਿਆ ਅਤੇ ਇੰਨੇ ਬੰਦੇ ਫੱਟਰ ਹੋਏ ਨੇ, ਇਹ ਸਾਰਾ ਕੁਛ ਅਸੀਂ ਤੁਹਾਡੇ ਵਾਸਤੇ ਇੰਨਾ ਵਜ਼ਨ ਚੁੱਕ ਕੇ ਅਤੇ ਅਸੀਂ ਇੱਥੇ ਮਿਲਣਾ ਹੈ। ਤੁਸੀਂ ਕਦੇ ਕਿਸੇ ਟਾਊਟ ਨੂੰ ਮਿਲੇ ਹੋ ਅਦਾਲਤਾਂ ਦੇ ਵਿੱਚ? ਉਹ ਤੁਹਾਡਾ ਨਿੱਕਾ ਜਿਹਾ ਕੰਮ ਕਿਤੋਂ ਕਰਵਾ ਕੇ ਆਏ ਨਾ ਅਦਾਲਤ ਦੇ ਵਿੱਚ, ਅਤੇ ਉਹ ਤੁਹਾਨੂੰ ਇੰਝ ਹੀ ਦੱਸਦਾ ਵੀ ਮੈਂ ਕੋਈ ਮੇਰਾ ਮਤਲਬ ਅੱਗ ਦੇ ਦਰਿਆ ਦੇ ਵਿੱਚੋਂ ਲੰਘ ਕੇ ਆਇਆ। ਇਹਨਾਂ 'ਤੇ ਨਿੱਕਾ ਜਿਹਾ ਕੰਮ ਨਹੀਂ, ਇਹਨਾਂ 'ਤੇ ਵਾਕਈ ਅੱਗ ਦੇ ਕੀ ਖੂਨ ਦੇ ਦਰਿਆ 'ਚੋਂ ਲੰਘ ਕੇ ਆਏ ਨੇ। ਇਹਨਾਂ 'ਤੇ ਇੰਨੇ ਬੰਦੇ ਫੱਟਰ ਕਰ ਦਿੱਤੇ ਨੇ। ਅਤੇ ਸੋਚੋ ਇਹ ਉੱਥੇ ਸਦਰ ਟਰੰਪ ਦੇ ਸਾਹਮਣੇ ਕਿੰਨੀ ਇਹਨਾਂ ਨੇ ਆਪਣੀ ਗੁੱਡੀ ਬੰਨੀ ਹੋਏਗੀ ਕਿ ਜਨਾਬੇ ਵਾਲੀ ਹੈ, ਤੁਹਾਨੂੰ ਜਿਹੜੀ ਸਪੋਰਟ ਕਰਨੀ ਹੈ ਨਾ, ਇੱਥੇ ਸਟੇਜ ਦੇ ਉੱਤੇ ਆ ਕੇ ਤੁਹਾਡੇ ਨਾਲ ਖੜ੍ਹੇ ਹੋਣਾ, ਇਹ ਸਾਡੇ ਲਈ ਆਸਾਨ ਨਹੀਂ। ਸਾਡੀ ਕੌਮ ਇਹਦੇ ਬੜਾ ਖਿਲਾਫ ਹੈ ਇਸ ਕੰਮ ਦੇ, ਅਤੇ ਅਸੀਂ ਤੁਹਾਡੇ ਵਾਸਤੇ ਬੜਾ ਭਾਰ ਚੁੱਕ ਰਹੇ ਹਾਂ। ਔਰ ਨਾਲ ਇਹ ਵੀ ਦੱਸਿਆ ਕਿ ਅਗਰ ਇਮਰਾਨ ਖਾਨ ਬਾਹਰ ਹੁੰਦਾ ਉਹਨੇ ਭਾਰ ਨਹੀਂ ਸੀ ਚੁੱਕਣਾ, ਉਹਨੇ ਕਿਸੇ ਸੂਰਤ ਇਸ ਜਗ੍ਹਾ ਦੇ ਉੱਤੇ ਖੜ੍ਹੇ ਹੋ ਕੇ ਅਤੇ ਤੁਹਾਡੇ ਨਾਲ ਇਹ ਦਸਤਖਤ ਨਹੀਂ ਸੀ ਕਰਨੇ ਜਾਂ ਤੁਹਾਨੂੰ ਸਪੋਰਟ ਨਹੀਂ ਸੀ ਦੇਣੀ। ਅਤੇ ਇਹ ਇਹਨਾਂ ਨੇ ਦੱਸਿਆ। ਇਹਨਾਂ ਨੇ ਆਖਿਆ ਕਿ ਇਹ ਇਮਰਾਨ ਖਾਨ ਜੇਲ੍ਹ ਦੇ ਵਿੱਚ ਰੱਖਣਾ ਇਸ ਲਈ ਜ਼ਰੂਰੀ ਹੈ ਤਾਂ ਕਿ ਅਸੀਂ ਇਹ ਸਾਰੇ ਕੰਮ ਕਰ ਸਕੀਏ। ਅਤੇ ਉੱਥੇ ਇਹ ਵੀ ਦੱਸਿਆ ਗਿਆ ਕਿ ਇਹ ਹੁਣ ਇਹ ਪਿੱਛੇ ਹਾਲਾਤ ਬੜੇ ਖ਼ਰਾਬ ਨੇ ਅਤੇ ਉਹਨਾਂ ਨੂੰ ਜ਼ਰਾ ਕੰਟਰੋਲ ਕਰਨ ਵਾਸਤੇ, ਉਹਨਾਂ ਨੂੰ ਸਾਂਭਣ ਵਾਸਤੇ ਫੀਲਡ ਮਾਰਸ਼ਲ ਸਾਹਿਬ ਨੂੰ ਮੈਂ ਉੱਥੇ ਛੱਡ ਆਇਆ ਅਤੇ ਅਗਲਵਾਂਡੀ ਮੈਂ ਤੁਹਾਨੂੰ ਜਿਹੜਾ ਜਨਾਬ ਮਿਲਣ ਆਇਆ ਅਤੇ ਤੁਹਾਡੇ ਨਾਲ ਇਹ ਗੱਲਬਾਤ ਕਰਨ ਆਇਆ। ਇਹ ਹੁਣ ਅਗਲਵਾਂਡੀ ਕੀ ਹੁੰਦਾ ਕਿਸੇ ਸਿਆਣੇ ਕੋਲ ਪੁੱਛੋ, ਨਹੀਂ ਤਾਂ ਅਗਲੇ ਕਿਸੇ ਵੀਲਾਗ 'ਚ ਮੈਂ ਤੁਹਾਨੂੰ ਦੱਸਾਂਗਾ। ਅੱਛਾ, ਹੁਣ ਇਹ ਤਾਂ ਜ਼ਾਹਿਰ ਹੈ ਤੁਹਾਨੂੰ ਹੁਣ ਸਮਝ ਆ ਗਈ ਹੁਣ ਤੱਕ ਕਿ ਜਿਹੜਾ TLP ਵਾਲਿਆਂ ਨੂੰ ਇਸ ਵੇਲੇ ਬੇਵਕਤਾ ਉਹਨਾਂ ਦੀ ਲੀਡਰਸ਼ਿਪ ਦੇ ਵੇਲੇ ਆਉਂਦੇ ਨਾ ਗੱਲ ਵੇਲੇ ਦੀ ਅਤੇ ਫਲ ਮੌਸਮ ਦਾ। ਇਹ ਨਾ ਫਲ ਮੌਸਮ ਦਾ ਸੀ ਨਾ ਗੱਲ ਵੇਲੇ ਦੀ ਸੀ। ਪੂਰੀ ਦੁਨੀਆ 2 ਸਾਲ ਤੋਂ ਇਹਤਜਾਜ ਕਰਨ ਡਈ ਅਤੇ TLP ਵਾਲਿਆਂ ਨੇ ਬਰਫ਼ 'ਚ ਲੱਗੇ ਨੇ। ਮਤਲਬ ਲੀਡਰਸ਼ਿਪ ਦੀ ਮੈਂ ਬਾਰ-ਬਾਰ ਗੱਲ ਕਰਨ ਡਿਆ। ਆਵਾਮ ਦੀ ਆਵਾਮ ਤਾਂ ਤਿਆਰ ਹੁੰਦੀ, ਜਿਸ ਵੇਲੇ ਉਹ ਕਾਲ ਦੇਣਗੇ ਅਤੇ ਆਵਾਮ ਨਿਕਲ ਪੈਂਦੀ ਹੈ, ਜਿਹੜੇ ਵੀ ਉਹਨਾਂ ਦੇ ਵਰਕਰ ਨੇ। ਹੁਣ ਉਹਨਾਂ ਨੇ ਕਾਲ ਦਿੱਤੀ ਕਿਉਂਕਿ ਇਹਨਾਂ ਨੇ ਉਹਨਾਂ ਨੂੰ ਆਖਿਆ ਵੀ ਨਿਕਲ ਪਾਓ। ਮੈਂ ਬਾਰ-ਬਾਰ ਤੁਹਾਨੂੰ ਦੱਸਣ ਡਿਆ, ਇਹਨਾਂ ਨੂੰ ਲੋੜ ਸੀ ਵੀ ਇਹ ਨਿਕਲਣ, ਫਿਰ ਇੱਕ ਮਾਹੌਲ ਬਣਾਈਏ, ਫਿਰ ਉਸ ਤੋਂ ਬਾਅਦ ਇੱਕ ਐਕਸ਼ਨ ਕਰੀਏ, ਫਿਰ ਬੰਦੇ ਫੱਟਰ ਹੋਣ ਅਤੇ ਫਿਰ ਸਦਰ ਟਰੰਪ ਦੇ ਸਾਹਮਣੇ ਦੱਸੀਏ ਵੀ ਵੇਖੋ ਅਸੀਂ ਤੁਹਾਡੇ ਵਾਸਤੇ ਕੀ ਕੁਝ ਨਹੀਂ ਕਰ ਦਿੱਤਾ, ਅਸੀਂ ਕਿੰਨਾ ਕੁਝ ਤੁਹਾਡੇ ਵਾਸਤੇ ਵੱਢ ਛੱਡ ਨਹੀਂ ਛੱਡਿਆ। ਉਹ ਉਹਦੇ ਵਿੱਚ ਫਸ ਗਏ। ਹੁਣ ਮੈਨੂੰ ਨਹੀਂ ਪਤਾ ਸੀ ਸਾਧ ਸਾਹਿਬ ਨੂੰ ਜਾਂ ਨਹੀਂ, ਲੇਕਿਨ ਜਿਸ ਤਰ੍ਹਾਂ ਉਹ ਕਰਲਾਏ ਨੇ ਉੱਥੋਂ, ਜਿਸ ਤਰ੍ਹਾਂ ਉਹਨਾਂ ਨੇ ਆਖਿਆ ਵੀ ਤੁਹਾਨੂੰ ਤੁਹਾਡੀਆਂ ਮਾਵਾਂ ਦੇ ਦੁੱਧ ਦਾ ਵਾਸਤਾ ਹੋਏ ਨਾ ਚਲਾਓ ਗੋਲੀਆਂ। ਇਹ ਸੁਣੋ ਇੱਕ ਵਾਰੀ ਉਹ ਆਂਦੇ ਕੀ ਸਨ। पाकिस्तान हमारा है, हम तुम हमारे भाइयों, जाओ वापस चले जाओ और उनसे कह दो हम गोली नहीं चला सकते, हम इनको नहीं मार सकते, जाओ। मैं तुम्हें अल्लाह का वास्ता देता हूँ वापस चले जाओ, तुम्हें मैं रसूलुल्लाह का वास्ता देता हूँ वापस चले जाओ, मैं तुम्हें तुम्हारी हलाली माओ का वास्ता देता हूँ वापस चले जाओ। ओए मैं तुम्हें तुम्हारी माओ के दूध का वास्ता देता हूँ वापस चले जाओ। ओए वापस चले जाओ, मैं तुम्हें तुम्हारी माओ का दूध का वास्ता देता हूँ, वो उन भक्ति धारों का वास्ता देता हूँ, वापस चले जाओ, गोली बंद कर दो, वापस चले जाओ। अल्लाह तुम्हें बड़ी इज्जतें देगा, अल्लाह तुम्हें बड़ी जनाब सरफराजियां देगा, अल्लाह तुम्हें हमेशा जनाब ग़ज़वा हिंद के मुजाहिदों में बनाएगा, लेकिन खुदा के लिए अपनी नस्लों को बर्बाद न करो। ਸੁਣਿਆ ਜੀ। ਹੁਣ ਇੱਥੋਂ ਮੈਨੂੰ ਤਾਂ ਇਹ ਲੱਗਦਾ ਵੀ ਉਹਨਾਂ ਨੂੰ ਵੀ ਨਹੀਂ ਸੀ ਪਤਾ ਸਾਡੇ ਨਾਲ ਕਰਨਾ ਕੀ ਹੈ। ਉਹਨਾਂ ਨੂੰ ਉੱਥੋਂ ਆਖਿਆ ਵੀ ਤੁਸੀਂ ਇਹਤਜਾਜ ਕਰੋ ਅਤੇ ਫਿਰ ਰਾਹ 'ਚ ਤੁਹਾਨੂੰ ਮੋੜ ਦਿਆਂਗੇ ਜਾਂ ਵੇਖਾਂਗੇ ਇਹਦਾ ਕੀ ਕਰਨਾ। ਉਹ ਇਹਨਾਂ ਦੀ ਗੱਲ ਦੇ ਪਿੱਛੇ ਲੱਗ ਕੇ ਤੁਰ ਪਏ
ਮੁਰੀਦ ਕੇ ਆ ਕੇ ਉਹਨਾਂ ਨੂੰ ਮੇਰਾ ਖਿਆਲ ਅੰਦਾਜ਼ਾ ਹੋਇਆ ਥੋੜ੍ਹਾ ਜਿਹਾ, ਉਹਨਾਂ ਨੇ ਕਿਹਾ ਕਿ ਅਸੀਂ ਅੱਗੇ ਨਹੀਂ ਜਾਣਾ, ਇੱਥੇ ਹੀ ਰੁਕ ਜਾਂਦੇ। ਮੁਰੀਦ ਕੇ ਉਹਨਾਂ ਨੇ ਆ ਕੇ ਤੇ ਬ੍ਰੇਕ ਲਾਉਣ ਦਾ ਫੈਸਲਾ ਕਰ ਲਿਆ। ਹੁਣ ਇਹਨਾਂ ਨੂੰ ਤਾਂ ਬ੍ਰੇਕ ਨਹੀਂ ਸੀ ਚਾਹੀਦੀ, ਮੇਰਾ ਖਿਆਲ ਇਹ ਹੋਰ ਲਾਗੇ ਚਾਹੁੰਦੇ ਸਨ, ਕਿਉਂਕਿ ਅਗਰ ਇਹ ਹੀ ਸਾਰਾ ਕੰਮ ਪਿੰਡੀ ਦੇ ਲਾਗੇ ਹੋਇਆ ਹੁੰਦਾ ਤੇ ਹੋਰ ਮੀਡੀਆ ਦੇ ਵਿੱਚ ਅਜੇ ਵੀ ਆਇਆ ਜ਼ਾਹਿਰ ਹੈ, ਲੇਕਿਨ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਹੋਰ ਖਬਰਾਂ ਬਣਦੀਆਂ ਅਗਰ ਇਹ ਪਿੰਡੀ ਇਸਲਾਮਾਬਾਦ ਦੇ ਲਾਗੇ ਪਹੁੰਚ ਕੇ ਕੰਮ ਹੁੰਦਾ। ਉੱਥੇ ਆ ਕੇ ਸਾਧ ਸਾਹਿਬ ਜਿਹੜੇ ਉਹ ਲੰਮਿਆਂ ਹੋ ਗਏ, ਉਹਨਾਂ ਕਿਹਾ ਜੀ ਅਸੀਂ ਗਾਹ ਨਹੀਂ ਜਾਣਾ। ਮੇਰੇ ਖਿਆਲ ਉਹਨਾਂ ਨੂੰ ਸਮਝ ਆ ਗਈ ਵੀ ਇਹ ਸਾਡੇ ਨਾਲ ਕਰਨ ਕੀ ਰਹੇ ਨੇ। ਹੁਣ ਮੁਰੀਦ ਕੇ ਤੋਂ ਵਾਪਸ ਜਾਣਾ ਚਾਹੁੰਦੇ ਸਨ। ਉਹ ਬਾਰ-ਬਾਰ ਹੈ ਜਿਹੜੀ ਤੁਹਾਨੂੰ ਇੱਕ ਵਾਰੀ ਗੱਲ ਸੁਣਾਈ ਹੈ ਨਾ, ਇਹ ਇੱਕ ਵਾਰੀ ਨਹੀਂ ਕੀਤੀ ਉਹਨਾਂ ਇਹ ਗੱਲ ਬਾਰ-ਬਾਰ ਕੀਤੀ, ਉਹਨਾਂ ਇਹ ਦਰਖਾਸਤ ਬਾਰ-ਬਾਰ ਕੀਤੀ ਵੀ ਸਾਡੇ 'ਤੇ ਗੋਲੀਆਂ ਨਾ ਚਲਾਓ, ਅਸੀਂ ਤੁਹਾਡੀ ਗੱਲ ਮੰਨਣ ਨੂੰ ਤਿਆਰ ਹਾਂ, ਜੋ ਤੁਸੀਂ ਆਖੋਗੇ ਉਹ ਮੰਨਣ ਨੂੰ ਤਿਆਰ ਹਾਂ। ਹਾਂਜੀ, ਉਹ ਇੱਥੋਂ ਤੱਕ ਉਹਨਾਂ ਹੱਥ ਖੜੇ ਕੀਤੇ ਵੀ ਜੋ ਆਖੋਗੇ ਉਹ ਮੰਨਣ ਨੂੰ ਤਿਆਰ ਹੈ, ਕੋਈ ਸਾਡਾ ਮੁਤਾਲਬਾ ਨਹੀਂ, ਕੋਈ ਸ਼ਰਤ ਨਹੀਂ, ਅਸੀਂ ਜੋ ਕਹੋਗੇ ਮੰਨਣ ਨੂੰ ਤਿਆਰ ਹਾਂ। ਲੇਕਿਨ ਮੈਂ ਦੱਸਿਆ ਤੁਹਾਨੂੰ ਵੀ ਇਹਨਾਂ ਨੇ ਕਿਉਂਕਿ ਪੂਰੀ ਜਨਾਬ ਗੇਮ ਬੰਨੀ ਸੀ, ਇਹਨਾਂ ਨੇ ਪੂਰਾ ਇੱਕ ਮਾਹੌਲ ਬਣਾਉਣਾ ਸੀ, ਇਹਨਾਂ ਨੇ ਆਪਣੇ ਵਾਸਤੇ ਪੂਰੀ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਠੱਪ-ਠਪਾ ਬਣਾਉਣੀ ਸੀ, ਤੇ ਇਹਨਾਂ ਨੇ ਉਹਨਾਂ ਨੂੰ ਉੱਥੇ ਫਸਾ ਕੇ ਤੇ ਬਸ ਫਿਰ ਮਾਰ ਛੱਡਿਆ। ਇਹ ਮੇਰੀ ਕੈਲਕੂਲੇਸ਼ਨ ਹੈ। ਹੁਣ ਜਿਹੜੀ ਅਸਲ ਖਬਰ ਹੈ, ਤੇ ਪਹਿਲਾਂ ਵੀ ਮੈਂ ਤੁਹਾਨੂੰ ਦੱਸ ਚੁੱਕਿਆ, ਜਿਹੜੀ ਗੱਲ ਦੱਸੀ ਹੈ ਤੇ ਇਹਦੀ ਤਮਹੀਦ ਬੰਨੀ ਹੈ ਵੀ ਤੁਹਾਨੂੰ ਸਮਝ ਆ ਜਾਏ ਵੀ ਕਿਸ ਤਰੀਕੇ ਨਾਲ ਇਹ ਪਹਿਲਾਂ ਬੰਦਿਆਂ ਨੂੰ ਬਣਾਉਂਦੇ ਨੇ। ਹੁਣ ਉਹ ਸਾਧ ਵਿਚਾਰਾ ਜਿਹੜਾ ਉਹ ਮੈਟ੍ਰਿਕ ਪਾਸ ਹੈ, ਠੀਕ ਹੈ ਨਾ, ਕੋਈ ਦੀਨੀ ਤਾਲੀਮ ਵੀ ਕੋਈ ਇਹ ਥੋੜ੍ਹੀ ਕੋਈ 40 ਸਾਲ ਤਾਲੀਮ ਹਾਸਲ ਕੀਤੀ, ਛੋਟੀ ਜਿਹੀ ਤਾਂ ਉਹਦੀ ਉਮਰ ਹੈ ਅਜੇ, ਕੋਈ ਦੀਨੀ ਤਾਲੀਮ ਵੀ ਕੋਈ ਨਹੀਂ ਹੈ। ਤੇ ਉਹਨਾਂ ਦੇ ਪਹਿਲਾਂ ਵਾਲਦ ਸਾਹਿਬ ਨੂੰ ਇਹਨਾਂ ਨੇ ਉਹਨਾਂ ਦੇ ਕੋਲੋਂ ਮੁਜ਼ਾਹਰੇ ਕਰਵਾਏ, ਉਸ ਤੋਂ ਬਾਅਦ ਇਹਨਾਂ ਨੂੰ ਉਹਨਾਂ ਨੇ ਚੁੱਕ ਥੱਲ ਕੇ ਜਨਾਬ ਲੀਡਰ ਬਣਾ ਦਿੱਤਾ। ਹਰ ਵਾਰੀ ਉਹਨਾਂ ਦੇ ਕੋਲੋਂ ਇਹ ਕੰਮ ਕਰਾਉਂਦੇ ਸਨ, ਉਹ ਹਰ ਹਕੂਮਤ ਦੇ ਉੱਤੇ ਚੜ੍ਹਾਈ ਕਰ ਦਿੰਦੇ ਸਨ। ਉਹ ਜਨਾਬੇ ਵਾਲਾ ਮੈਂ ਤੁਹਾਨੂੰ ਕੱਲ੍ਹ ਪਰਸੋਂ ਵੀ ਦੱਸਿਆ ਸੀ ਵੀ ਕਈ ਇਹੋ ਜਿਹੇ ਕੰਮ ਨੇ ਵੀ ਤੁਹਾਡਾ ਤਰਾਹ ਨਿਕਲ ਜਾਏ। ਮਸਲਨ ਫੈਸਲਾਬਾਦ ਜਿਹੜੀਆਂ ਟੈਕਸਟਾਈਲ ਮਿੱਲਾਂ ਨੇ, ਉਹ ਪ੍ਰਿੰਟ ਛਾਪਣ ਤੋਂ ਪਹਿਲਾਂ ਇਹਨਾਂ ਦੇ ਕੋਲੋਂ ਜਿਹੜਾ ਅਪਰੂਵਲ ਲੈਂਦੀਆਂ ਨੇ ਕਿ ਜੀ ਇਹ ਪ੍ਰਿੰਟ ਜਿਹੜਾ 'ਚ ਕੋਈ ਤੋਹੀਨ ਕੈਲੀਗ੍ਰਾਫੀ ਹੁੰਦੀ ਹੈ ਨਾ, ਤੇ ਉਹ ਕਈ ਵਾਰੀ ਪ੍ਰਿੰਟ ਦੇ ਵਿੱਚ ਕੈਲੀਗ੍ਰਾਫੀ, ਹੁਣ ਤੁਸੀਂ ਦੱਸੋ ਨਾ ਵੀ ਅਰਬੀ ਜ਼ੁਬਾਨ ਦੇ ਵਿੱਚ ਇੱਕ ਤਾਂ ਕੁਰਾਨ ਕਰੀਮ ਵੀ ਹੈ ਤੇ ਵੈਸੇ ਵੀ ਤਾਂ ਅਰਬੀ ਜ਼ੁਬਾਨ ਹੈ ਨਾ। ਹੁਣ ਅਰਬੀ ਜ਼ੁਬਾਨ ਦੇ ਵਿੱਚ ਉਹ ਗਾਣੇ ਵੀ ਲਿਖਦੇ ਨੇ, ਉਸ ਜ਼ੁਬਾਨ ਦੇ ਵਿੱਚ ਉਹ ਸ਼ੇਰ ਵੀ ਲਿਖਦੇ ਨੇ, ਉਹ ਆਪਣਾ ਜੋ ਵੀ ਉਹਨਾਂ ਦੀਆਂ ਕੋਈ ਬੁਰੇ ਚੰਗੇ ਲਫ਼ਜ਼ ਨੇ ਉਹ ਵੀ ਤਾਂ ਉਸੇ ਜ਼ੁਬਾਨ 'ਚ ਹੀ ਲਿਖਦੇ ਨੇ ਨਾ, ਉਹ ਜ਼ਾਹਿਰ ਹੈ ਉਹਨਾਂ ਦੀ ਜ਼ੁਬਾਨ ਹੈ। ਤੇ ਹੁਣ ਕੈਲੀਗ੍ਰਾਫੀ ਵੀ ਇਸ ਤਰ੍ਹਾਂ ਹੀ ਹੁੰਦੀ ਹੈ, ਉਹ ਕੋਈ ਅਰਬੀ ਜ਼ੁਬਾਨ ਨਾਲ ਰਿਲੇਟਡ ਕੋਈ ਡਿਜ਼ਾਈਨ ਕਿਸੇ ਨੇ ਬਣਾ ਦਿੱਤਾ ਕੱਪੜੇ 'ਤੇ, ਇਹ ਉੱਤੇ ਫਤਵਾ ਲਾ ਦਿੰਦੇ ਨੇ। ਸਾਡੇ ਵਾਲੇ ਸੁਣਦੇ ਤਾਂ ਹੈ ਨਹੀਂ, ਸਾਡੀ ਆਵਾਮ ਨੇ ਕਿਹੜਾ ਕਿਸੇ ਨੂੰ ਜਾ ਕੇ ਪੁੱਛਣਾ ਹੈ ਜਾਂ ਸੁਣਨਾ ਹੈ ਕਿ ਭਾਈ ਵਾਕਈ ਤੋਹੀਨ ਹੈ। ਮਤਲਬ ਹੁਣ ਕੋਈ ਅਰਬੀ ਗਾਣਾ ਕਿਸੇ ਨੇ ਲਿਖ ਦਿੱਤਾ, ਤੁਸੀਂ ਮੇਰੀ ਗੱਲ ਸਮਝ ਰਹੇ ਹੋ ਨਾ, ਵੇ ਮੈਂ ਦਿਲ ਤੇਰੇ ਕਦਮਾਂ 'ਚ ਰੱਖਿਆ, ਇਹ ਕਈਆਂ ਨੇ ਇਹਦੀ ਸਿਨਰੀ ਲਾਈ ਹੁੰਦੀ ਹੈ, ਕਿਸੇ ਨੇ ਰਕਸ਼ੇ ਦੇ ਪਿੱਛੇ ਲਿਖਿਆ, ਕਿਸੇ ਨੇ ਕੱਪੜੇ 'ਤੇ ਪ੍ਰਿੰਟ ਕੀਤਾ, ਸਾਨੂੰ ਨਹਿਰ ਵਾਲੇ ਪੁਲ 'ਤੇ ਬੁਲਾ ਕੇ ਕਿਸੇ ਨੇ ਇਹ ਪ੍ਰਿੰਟ ਕੀਤਾ ਹੋਇਆ, ਠੀਕ ਹੈ। ਲੇਕਿਨ ਅਗਰ ਕੋਈ ਇਹੋ ਜਿਹਾ ਅਰਬੀ ਦਾ ਗਾਣਾ ਹੋਵੇ ਤੇ ਉਹ ਕੋਈ ਬੰਦਾ ਉਹਨੂੰ ਪ੍ਰਿੰਟ ਕਰਦੇ ਕੱਪੜੇ ਦੇ ਉੱਤੇ, ਇਹ ਫਤਵਾ ਲਾ ਦਿੰਦੇ ਨੇ, ਤੋਹੀਨ ਮਜ਼ਹਬ ਕਰ ਦਿੱਤੀ। ਉਹ ਜਦੋਂ ਤੱਕ ਉਹਨੇ ਐਕਸਪਲੇਨ ਕਰਨਾ ਭਾਈ ਇਹ ਗਾਣਾ ਹੈ, ਫਤਵਾ ਨਹੀਂ ਹੈ, ਉਦੋਂ ਤੱਕ ਆਵਾਮ ਨੇ ਤਾਂ ਉਹਦੇ ਪੱਲੇ ਕੁਛ ਨਹੀਂ ਛੱਡਣਾ, ਲੂ ਸ਼ੂ ਛੱਡਣੀ ਸਾਰੀ ਚੀਜ਼। ਇਸ ਲਈ ਹੁਣ ਉਹਨਾਂ ਉੱਥੇ ਮੈਨੂੰ ਕੋਈ ਲੋਕਾਂ ਨੇ ਦੱਸਿਆ ਜਿਹੜੇ ਬਿਜ਼ਨਸ ਦੇ ਨਾਲ ਅਟੈਚ ਨੇ ਇਸ ਨਾਲ, ਉਹਨਾਂ ਨੇ ਦੱਸਿਆ ਕਿ ਜਨਾਬ ਅਸੀਂ ਪਹਿਲਾਂ ਜਾ ਕੇ ਅਪਰੂਵਲ ਲੈਨੇ, ਉਹ ਆਪਣਾ ਪ੍ਰਿੰਟ ਜਿਹੜਾ ਉਹ ਮੌਲਵੀ ਸਾਹਿਬ ਨੂੰ ਪਹਿਲਾਂ ਵਿਖਾਉਣੇ ਆ, ਅਤੇ ਉਹ ਜ਼ਾਹਿਰ ਉਹਨਾਂ ਨੂੰ ਖਰਚਾ ਪਾਣੀ ਵੀ ਦਿੰਦੇ ਨੇ। ਇਸੇ ਤਰੀਕੇ ਨਾਲ ਕੁਰਬਾਨੀ ਦੇ ਗੋਸ਼ਤ ਚੈੱਕ ਕਰਨਾ ਅਤੇ ਇਹ ਕਰਨਾ ਅਤੇ ਉਹ ਕਰਨਾ, ਪੂਰਾ ਇਹਨਾਂ ਨੇ ਵੀ ਆਪਣਾ ਜਿਸ ਤਰ੍ਹਾਂ ਉੱਥੇ ਮੋਦੀ ਨੇ ਬਣਾਇਆ ਨਾ ਸਿਸਟਮ ਕਿ ਉੱਥੇ ਵੀ ਉਹ ਤਸ਼ੱਦਦ ਕਰ ਦਿੰਦੇ ਨੇ ਮਾਈਨੋਰਿਟੀਜ਼ ਦੇ ਉੱਤੇ, ਇੱਥੇ ਵੀ ਇਹ ਕਰ ਦਿੰਦੇ ਨੇ, ਇੱਥੇ ਵੀ ਇਹਨਾਂ ਨੇ ਕੰਮ ਉਹੀ ਰੱਖਿਆ ਸੀ। ਔਰ ਇਹਦੇ ਪਿੱਛੇ ਸਾਰੇ ਜਰਨੈਲ ਸਨ, ਇਹ ਆਪ ਨਹੀਂ ਸੀ ਕਰ ਸਕਦੇ। ਜਿਹੜਾ ਵੀ ਪ੍ਰੋਟੈਸਟ ਹੁੰਦਾ ਸੀ ਉਹਦੇ 'ਚ ਕੋਈ ਮਾਰ ਕੁਟਾਈ ਹੁੰਦੀ ਸੀ, ਕਦੇ ਵੀ ਸਾਧ ਰਿਜ਼ਵੀ ਸਾਹਿਬ ਦੇ ਉੱਤੇ ਪਰਚਾ ਨਹੀਂ ਸੀ ਹੁੰਦਾ, ਬਾਕੀ ਸਾਰਿਆਂ 'ਤੇ ਹੁੰਦਾ ਸੀ। ਉਹਨਾਂ ਨੂੰ ਬਿਲਕੁਲ ਕੋਰਾ ਰੱਖਦੇ ਸਨ। ਇਹ ਪਹਿਲੀ ਵਾਰੀ ਉਹਨਾਂ 'ਤੇ ਪਰਚੇ ਵੀ ਦਿੱਤੇ ਨੇ ਹੁਣ, ਅਤੇ ਉਹਨਾਂ ਨੂੰ ਪਹਿਲਾਂ ਉਹਨਾਂ 'ਚ ਫੂਕ ਭਰੀ, ਇੱਥੋਂ ਤੱਕ ਲਿਆਂਦਾ, ਹੁਣ ਉਹਨਾਂ ਨੂੰ ਇਸਤੇਮਾਲ ਕੀਤਾ। ਅੱਛਾ, ਹੁਣ ਅਗਰ ਮੇਰੇ ਕੋਲ ਤਜੀਆ ਪੁੱਛੋ, ਸਾਰੇ ਪਰੇਸ਼ਾਨ ਨੇ ਵੀ ਉਹਨਾਂ ਨੂੰ ਕਿਤੇ ਮਾਰ ਛੱਡ ਤਾਂ ਨਹੀਂ ਛੱਡਿਆ, ਮੇਰਾ ਖਿਆਲ ਹੈ ਨਹੀਂ ਮਾਰਿਆ ਹੋਏਗਾ। ਉਹਦੀ ਵਜ੍ਹਾ ਉਹਨਾਂ ਨੂੰ ਗਾਂਹ ਵੀ ਇਸਤੇਮਾਲ ਕਰਨਾ, ਇਹਨਾਂ ਨੇ ਉਹਨਾਂ ਨੂੰ ਗਾਂਹ ਵੀ ਇਸਤੇਮਾਲ ਕਰਨਾ। ਉਹ ਕਿਹੜਾ ਕੋਈ ਬੜੇ ਵੱਡੇ ਲੀਡਰ ਨੇ ਕਿ ਮੇਰਾ ਮਤਲਬ ਹੈ ਕਿ ਉਹ ਗੁੱਸਾ ਖਾ ਜਾਣਗੇ ਸਾਰੇ ਕੰਮ 'ਚ। ਉਹਨਾਂ ਨੂੰ ਜੋ ਵੀ ਲੱਭਣਾ ਹੈ ਉਹ ਇਹਨਾਂ ਦੇ ਕੋਲੋਂ ਹੀ ਲੱਭਣਾ ਹੈ ਨਾ। ਅਤੇ ਇਹ ਤੁਸੀਂ ਵੇਖ ਲੈਣਾ ਮੇਰੀ ਗੱਲ ਵੀ ਉਹ ਦੋਵੇਂ ਭਰਾ, ਮੇਰੇ ਖਿਆਲ 'ਚ, ਮੇਰਾ ਮੈਂ ਗਲਤ ਵੀ ਹੋ ਸਕਦਾ, ਖੈਰ ਇਹ ਜੱਟ ਜਾਣੇ ਜਾਂ ਬਿੱਜੂ ਵਾਲੀ ਗੱਲ ਹੈ, ਅਤੇ ਬਿੱਜੂ ਨੇ ਕੁਝ ਵੀ ਕਰ ਸਕਦੇ ਨੇ, ਕੋਈ ਸ਼ੱਕ ਨਹੀਂ। ਲੇਕਿਨ ਅਗਰ ਮੈਂ ਤਜੀਆ ਲਾਵਾਂ ਤਾਂ ਉਹਦੇ 'ਚੋਂ ਮੈਨੂੰ ਇਹੀ ਸਮਝ ਆਉਂਦੀ ਹੈ ਕਿ ਇਹਨਾਂ ਨੇ ਅਗਰ ਫੋਰ ਐਗਜ਼ਾਮਪਲ ਰੱਬ ਮਾਫ ਕਰੇ ਉਹਨਾਂ ਦੇ ਨਾਲ ਕੁਝ ਕੀਤਾ ਵੀ ਤਾਂ ਸ਼ਾਇਦ ਫਿਰ ਇੱਕ ਨਾਲ ਕਰਨ, ਇੱਕ ਨਾ ਕਰਨਗੇ ਤਾਂ ਫਿਰ ਦੂਜੇ ਨੂੰ ਲੀਡਰ ਬਣਾਉਣਗੇ, ਇਸਤੇਮਾਲ ਕਰਨਗੇ ਉਹਦੇ ਵਿੱਚੋਂ, ਉਹਨਾਂ ਨੂੰ ਛੱਡਣਗੇ ਨਹੀਂ। ਉਹ ਫਸ ਗਏ ਨੇ ਹੁਣ ਇਹਨਾਂ ਦੇ ਹੱਥਾਂ 'ਚ, ਉਹਨਾਂ ਨੂੰ ਇਹ ਬਾਰ-ਬਾਰ ਇਸਤੇਮਾਲ ਕਰਨਗੇ, ਇੱਥੇ ਛੱਡਣਗੇ ਨਹੀਂ। ਅਤੇ ਇਸਤੇਮਾਲ ਕੀਤਾ, ਕੱਢਿਆ, ਲਿਆਂਦਾ, ਉਸ ਤੋਂ ਬਾਅਦ ਉੱਥੇ ਜੋ ਕੁਝ ਹੋਇਆ ਉਹ ਤੁਹਾਡੇ ਸਾਹਮਣੇ, ਉਹਨਾਂ ਨੂੰ ਅੰਦਾਜ਼ਾ ਹੋ ਗਿਆ ਸੀ ਲੇਕਿਨ ਨਿਕਲ ਨਹੀਂ ਦਿੱਤਾ। ਹੁਣ ਜਿਹੜੀ ਅਗਲੀ ਖਬਰ ਹੈ, ਮਰੀਮ ਨਵਾਜ਼ ਸਾਹਿਬਾ 3 ਦਿਨ, ਅਸੀਂ 2 ਦਿਨ ਤੋਂ ਲਗਾਤਾਰ ਖਬਰ ਦੇ ਰਹੇ ਹਾਂ, ਅੱਜ ਤੀਸਰੇ ਦਿਨ ਵੀ ਤੁਹਾਨੂੰ ਐਡਵਾਂਸ ਖਬਰ ਦੇ ਰਹੇ ਹਾਂ। ਮਰੀਮ ਸਾਹਿਬਾ 14 ਤਾਰੀਖ ਨੂੰ ਵੀ ਘਰ 'ਚ ਬੰਦ ਰਹੀਆਂ ਨੇ,
15 ਨੂੰ ਵੀ ਤੇ ਅੱਜ 16 ਨੂੰ ਵੀ। ਹਾਂਜੀ, ਨਾ ਉਹ 14 ਨੂੰ ਘਰੋਂ ਨਿਕਲੀਆਂ ਨੇ, ਨਾ 15 ਨੂੰ ਨਿਕਲੀਆਂ ਨੇ ਤੇ ਨਾ 16 ਨੂੰ। ਕੱਲ੍ਹ ਦੀ ਜਿਹੜੀ ਹੈ ਨਾ, ਅਸਲ ਤੇ ਪਰਸੋਂ ਸ਼ਾਮ ਦੀ ਸਕਰੂਟਨੀ ਸ਼ੁਰੂ ਹੋਈ ਹੈ ਕਿ ਉਹਨਾਂ ਦੀ ਸਿਕਿਉਰਿਟੀ ਤੇ ਇਰਦ ਗਿਰਦ ਜਿਹੜੇ ਲੋਕ ਨੇ, ਬਿਊਰੋਕ੍ਰੇਸੀ ਜਿਹੜੇ ਲੋਕ ਨੇ, ਉਹਨਾਂ ਦੇ ਵਿੱਚੋਂ ਕੋਈ TLP ਦਾ ਹਮਦਰਦ ਤੇ ਨਹੀਂ। ਉਹਨਾਂ ਨੂੰ ਖਤਰਾ ਹੈ ਮੈਨੂੰ ਕੋਈ ਮਾਰ ਨਾ ਦੇ, ਔਰ ਜ਼ਾਹਿਰ ਹੈ ਉਹਨਾਂ ਨੂੰ ਉੱਤੋਂ ਆਖਿਆ ਗਿਆ ਵੀ ਤੁਸੀਂ ਆਪਣੀ ਇਹਤਿਆਤ ਕਰੋ। ਇਸ ਲਈ ਉਹ ਹੁਣ ਜਾਤੀ ਉਮਰਾਂ ਤੋਂ ਬਾਹਰ ਨਹੀਂ ਨਿਕਲ ਰਹੇ। ਘਰ ਦੇ ਵਿੱਚ ਇਸ ਵੇਲੇ ਮਰੀਮ ਨਵਾਜ਼ ਜਿਹੜੀ ਕੈਦ ਹੈ, ਕੈਦ ਕਿਸੇ ਨੇ ਕੀਤਾ ਨਹੀਂ ਹੋਇਆ, ਇਹ ਨਹੀਂ ਮੈਂ ਆਖਣ ਡਿਆ। ਉਹ ਕਈ ਲੋਕਾਂ ਨੇ ਐਵੇਂ ਝੂਠੀਆਂ ਖਬਰਾਂ ਉਡਾਈਆਂ ਨੇ ਕਿ ਮਰੀਮ ਦੇ ਮੁਲਕ ਤੋਂ ਬਾਹਰ ਜਾਣ 'ਤੇ ਪਾਬੰਦੀ ਲਾਤੀ, ਕੋਈ ਲਿਖੀ ਜਾਂਦਾ ਫੀਲਡ ਮਾਰਸ਼ਲ ਸਾਹਿਬ ਨੂੰ GHQ ਦੇ ਵਿੱਚ ਬੰਦ ਕਰ। ਇਹ ਸਾਰੀਆਂ ਬਕਵਾਸ ਅਫਵਾਹਾਂ ਨੇ। ਅਸਲ ਦੇ ਵਿੱਚ ਜੋ ਕੁਝ TLP ਨਾਲ ਹੋਇਆ ਉੱਥੇ, ਉਸ ਤੋਂ ਬਾਅਦ ਇਹ ਡਰੇ ਨੇ, ਆਪਣੀ ਹਿਫਾਜ਼ਤ ਵਾਸਤੇ ਆਪੇ ਹੀ ਅੰਦਰ ਵੜੇ ਨੇ। ਮਤਲਬ ਮੈਂ ਮਰੀਮ ਸਾਹਿਬਾ ਦੀ ਗੱਲ ਕਰਨਾ। ਉਹਨਾਂ ਨੇ ਹੁਣ ਉੱਥੇ ਜ਼ਾਹਿਰ ਹੈ ਸਾਰਿਆਂ ਦੀ ਜਿਹੜੀ ਹੈ ਉਹ ਪੂਰੀ ਇਨਵੈਸਟੀਗੇਸ਼ਨ ਹੋ ਰਹੀ ਹੈ ਸਾਰੇ ਲੋਕਾਂ ਦੀ। ਅਤੇ 14, 15, 16 ਤਿੰਨੋਂ ਦਿਨ ਉਹ ਬਾਹਰ ਨਹੀਂ ਨਿਕਲੇ। ਨਾ ਉਹਨਾਂ ਨੇ ਕੱਲ੍ਹ ਸ਼ਾਇਦ ਪਰਸੋਂ ਅਗਲੇ ਦਿਨ ਹੋ ਸਕਦਾ ਆਉਣ ਜਾਂ ਉਸ ਤੋਂ ਅਗਲੇ ਦਿਨ ਆਉਣ, ਹੁਣ ਸਾਨੂੰ ਇਹ ਨਹੀਂ ਪਤਾ। ਲੇਕਿਨ ਅੱਜ ਦਾ ਦਿਨ ਮਤਲਬ 16 ਦਾ ਦਿਨ, ਕੱਲ੍ਹ ਜਿਹੜਾ ਲੰਘ ਗਿਆ 15 ਅਤੇ ਪਰਸੋਂ 14, ਇਹ ਤਿੰਨੋਂ ਦਿਨ ਉਹ ਜਾਤੀ ਉਮਰਾਂ 'ਚ ਰਹੇ ਨੇ ਅਤੇ ਉੱਥੇ ਹੀ ਉਹਨਾਂ ਨੇ ਆਪਣੀ ਮੀਟਿੰਗ ਜੋ ਵੀ ਥੋੜ੍ਹੀਆਂ ਬਹੁਤ ਕੀਤੀਆਂ ਨੇ ਉਹ ਕੀਤੀਆਂ ਨੇ। ਹੁਣ ਜ਼ਰਾ ਅਗਲੇ ਪਾਸੇ ਚੱਲੀਏ ਤੇ ਕੰਮ ਹੋ ਗਿਆ ਇਹਦੇ ਤੇ ਹੁਣ ਦੂਰ ਰਾਸ ਨਤਾਇਜ ਹੋਣਗੇ, ਅੱਗੋਂ ਵੀ ਚੀਜ਼ਾਂ ਹੋਣਗੀਆਂ, ਵੇਖਾਂਗੇ ਕੀ ਬਣਦਾ। ਮੈਨੂੰ ਲੱਗਦਾ ਕਿ 2-4 ਦਿਨ ਦੇ ਵਿੱਚ